ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 27 ਅਪ੍ਰੈਲ 2015 14 ਵਿਸਾਖ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ 28ਵੀਂ ਸਿੱਖ ਡੇ ਪਰੇਡ ਬਾਰੇ। ਤੁਸੀਂ ਉਸ ਵਿੱਚ ਸ਼ਮੂਲੀਅਤ ਕੀਤੀ ਸੀ ਤੇ ਉਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰੋ। ਦੇਖੋ, ਸ਼ਮੂਲੀਅਤ ਤਾਂ ਤੁਸੀਂ ਵੀ ਕੀਤੀ ਸੀ ਔਰ ਸਾਡੀ ਸਾਰੀ ਟੀਵੀ 84 ਦੀ ਟੀਮ ਫੁੱਲ ਫਲੈਜਡ 5-6 ਮੈਂਬਰਸ ਦਾ ਗਰੁੱਪ ਜਿਨ੍ਹਾਂ ਨੇ ਉਸ ਪਰੇਡ ਨੂੰ ਕਵਰ ਕੀਤਾ। ਅਸੀਂ ਤੁਹਾਡਾ ਸਭ ਦਾ ਵੀ ਔਰ ਆਪਣੀ ਟੈਕਨੀਕਲ ਟੀਮ ਦਾ ਵੀ ਸ਼ੁਕਰੀਆ ਅਦਾ ਕਰਦੇ ਜੀ। ਔਰ 28ਵੀਂ ਸਿੱਖ ਡੇ ਪਰੇਡ ਪੂਰੇ ਜਾਓ ਜਲਾਲ ਨਾਲ ਹੋਈ ਔਰ ਇਸ ਪਰੇਡ ਦੀ ਸ਼ੁਰੂਆਤ ਹੀ ਸਿੱਖ ਹੋਂਦ ਔਰ ਕੌਮੀ ਘਰ ਖਾਲਿਸਤਾਨ ਦੀ ਹੋਂਦ ਨਾਲ ਜੁੜੀ ਹੋਈ ਹੈ, ਕਿਉਂਕਿ ਜੂਨ 84 ਚ ਘੱਲੂਘਾਰਾ ਭਾਰਤ ਦੀ ਹਕੂਮਤ ਨੇ ਵਰਤਾਇਆ। ਉਸ ਤੋਂ ਬਾਅਦ ਜਿਹੜਾ ਇੱਥੇ ਮੇਨ ਜਿਹੜਾ ਜਿੱਥੇ ਸਾਰੇ ਦੇਸ਼ਾਂ ਦੀਆਂ ਪਰੇਡਸ ਨਿਕਲਦੀਆਂ ਨੇ, ਚਾਈਨਾ ਡੇ ਪਰੇਡ ਹੁੰਦੀ ਹੈ, ਆਇਰਿਸ਼ ਡੇ ਪਰੇਡ, ਪਾਕਿਸਤਾਨ ਡੇ ਪਰੇਡ, ਇੰਡੀਆ ਡੇ ਪਰੇਡ, ਜਿਸ ਦੇ ਵਿੱਚ ਸਿੱਖ ਸ਼ਮੂਲੀਅਤ ਕਰਦੇ ਸਨ 84 ਤੋਂ ਪਹਿਲਾਂ ਜੀ। ਸੋ ਉਹਨਾਂ ਨੇ ਫੈਸਲਾ ਕੀਤਾ ਕਿ ਵੀ ਇਹਨਾਂ ਨੇ ਇਹ ਘੱਲੂਘਾਰਾ ਵਰਤਾਇਆ ਔਰ ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ। ਸੋ ਜੂਨ ਤੋਂ ਬਾਅਦ ਅਗਸਤ 84 ਦੇ ਵਿੱਚ ਜਿਹੜੀ ਇੰਡੀਆ ਡੇ ਪਰੇਡ ਨਿਕਲੀ, ਉਹਦੇ ਵਿੱਚ ਉਹਨਾਂ ਨੇ ਪਹਿਲਾਂ ਹੀ ਇੱਕ ਜਿਹੜਾ ਇਸ ਬਾਰੇ ਵਿਚਾਰ ਕੀਤੀ ਹੋਈ ਸੀ। ਉਹ ਪਰੇਡ ਦੇ ਵਿੱਚ ਸ਼ਾਮਲ ਤਾਂ ਹੋਏ ਨੌਜਵਾਨ ਵੱਡੀ ਗਿਣਤੀ 'ਚ, ਪਰ ਐਂ ਜਦੋਂ ਅੱਧ ਜੇ ਵਿਚਕਾਰ 'ਚ ਆਈ ਤਾਂ ਉਹਨਾਂ ਨੇ ਪੂਰੇ ਸਾਰੇ ਫਲੋਟ ਉਲਟਾ ਦਿੱਤੇ ਔਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਰਿਆਂ ਨਾਲ ਅੱਗੋਂ ਪਿੱਛੇ ਤੱਕ ਇੱਕ ਭਗਦੜ ਮਚ ਗਈ। ਸਭ ਦੌੜ ਕੇ ਛੱਡ ਕੇ ਵਿੱਚ ਹੀ ਫਲੋਟ ਜੀ। ਔਰ ਨਿਊਯਾਰਕ ਪੁਲਿਸ ਦਾ ਵੀ ਬਹੁਤ ਵੱਡਾ ਐਕਸ਼ਨ, ਹੈਲੀਕਾਪਟਰ ਆ ਗਿਆ, ਦੂਸਰਾ ਆ ਗਿਆ। ਸੋ ਉਹਨਾਂ ਨੇ ਆਪਣਾ ਮੈਸੇਜ ਦੇ ਦਿੱਤਾ। ਉਹ ਪਰੇਡ ਉਹਨਾਂ ਨੇ ਚੱਲਣ ਨਹੀਂ ਦਿੱਤੀ ਹੈ, ਰਾਦਰ ਉਸ ਦੇ ਉੱਤੇ ਖਾਲਿਸਤਾਨ ਦੇ ਝੰਡੇ ਲਾ ਦਿੱਤੇ ਸਾਰੇ ਪਾਸੇ ਜੀ। ਉਸ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਵੀ ਨਹੀਂ, ਨੋ ਮੋਰ ਵਿਦ ਇੰਡੀਆ, ਹੁਣ ਸਾਡੀ ਆਈਡੈਂਟਿਟੀ ਆਪਣੀ ਹੈ। ਔਰ ਲਗਭਗ 2-3 ਸਾਲ ਦੇ ਐਫਰਟ ਤੋਂ ਬਾਅਦ ਜਿਹੜਾ ਹੈ ਉਹਨਾਂ ਨੇ ਆਪਣਾ ਪਰਮਿਟ ਲਿਆ ਉਸੇ ਰਾਊਟ ਦੇ ਉੱਤੇ, ਕਿਉਂਕਿ ਪਰੇਡਸ ਜਾਂ ਨਗਰ ਕੀਰਤਨ ਤਾਂ ਹਰ ਥਾਂ ਨਿਕਲਦੇ ਨੇ, ਬਹੁਤ ਵਾਰੀ ਉਹ ਪ੍ਰਾਈਵੇਟ ਆਬਾਦੀਆਂ 'ਚੋਂ ਹੀ ਆ ਜਾਂਦੇ ਨੇ। ਇਸ ਕਿਸਮ ਦਾ ਵੈਨਿਊ ਨਹੀਂ ਹੈ ਕਿਤੇ ਵੀ ਜਿੱਥੇ ਕਿ ਮੇਨ ਜਿਹੜਾ ਸਾਰੀਆਂ ਨੇਸ਼ਨ ਡੇ ਪਰੇਡਸ ਦੇ ਨਾਲ ਤੁਹਾਨੂੰ ਥਾਂ ਮਿਲੀ ਹੋਏ। ਸੋ ਇਸ ਵਾਰੇ 28ਵੀਂ ਸਿੱਖ ਡੇ ਪਰੇਡ ਸੀ ਔਰ ਇੱਕ ਅੰਦਾਜ਼ੇ ਮੁਤਾਬਕ 60-70 ਹਜ਼ਾਰ ਸਿੱਖ ਸੰਗਤਾਂ ਨੇ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਜੀ। ਔਰ ਜਿਹੜੇ ਸ਼ੁਰੂ ਤੋਂ ਜਿੱਥੋਂ ਕਿ ਨਗਾਰਾ ਔਰ ਪੰਜ ਪਿਆਰਿਆਂ ਦੇ ਨਾਲ ਜਿਹੜੀ ਹੈ ਪਰੇਡ ਦੀ ਸ਼ੁਰੂਆਤ ਸੀ, ਉੱਥੋਂ ਜੇ ਤੁਸੀਂ ਪਿੱਛੇ ਤੱਕ ਨਜ਼ਰ ਮਾਰੋ ਤੇ ਫਿਰ ਇਸ ਤਰ੍ਹਾਂ ਸੀ ਕਿ ਵੀ ਜਿਵੇਂ ਸਿੱਖ ਸੰਗਤਾਂ ਦਾ ਕੇਸਰੀ ਦਸਤਾਰਾਂ, ਕੇਸਰੀ ਚੁੰਨੀਆਂ ਦਾ ਹੜ ਆਇਆ ਹੋਇਆ ਔਰ ਉਸ ਸਾਰੇ ਦਾ ਜਿਹੜਾ ਇੱਕ ਤਾਂ ਮੌਸਮ ਵੀ ਬਹੁਤ ਚੰਗਾ ਸੀ ਔਰ ਜਿਹੜਾ ਜੋਸ਼ ਸੀ, ਜੇ ਅਸੀਂ ਕਿਸੇ ਵੀ ਪੱਖ ਤੋਂ ਦੇਖੀਏ ਇਹਦੇ 'ਚ ਇੱਕ ਹੋਰ ਚੰਗੀ ਗੱਲ ਨਿਊਯਾਰਕ ਪਰੇਡ 'ਚ ਹੁੰਦੀ ਹੈ ਜਿਹੜੀ ਕਿ ਦੂਸਰੀਆਂ ਥਾਵਾਂ ਤੇ, ਕਿਉਂਕਿ ਦੂਸਰੀਆਂ ਥਾਵਾਂ 'ਚ ਪ੍ਰਾਈਵੇਟ ਟਾਈਪ ਬਿਲਡਿੰਗਾਂ 'ਚੋਂ ਲੰਘ ਰਹੇ ਹੁੰਦੇ ਨੇ ਤੇ ਥਾਂ ਥਾਂ ਤੇ ਹੀ ਰੋਕ ਕੇ ਖਾਣ ਪੀਣ ਤੇ ਜ਼ਿਆਦਾ ਜ਼ੋਰ ਹੁੰਦਾ ਹੈ। ਪਰ ਕਿਉਂਕਿ ਇੱਥੇ ਨਿਊਯਾਰਕ ਦਾ ਡਿਸਿਪਲਿਨ ਇਸ ਕਿਸਮ ਦਾ ਹੈ, ਪਰੇਡ ਸ਼ੁਰੂ ਹੋਣ ਤੋਂ ਲੈ ਕੇ ਐਂਡ ਤੱਕ ਜਿੱਥੇ ਪਾਰਕ ਦੇ ਵਿੱਚ ਮੁੱਕਦੀ ਹੈ ਜੀ, ਉੱਥੇ ਹੀ ਸਟਾਲ ਲਾਉਣ ਦੀ ਆਗਿਆ ਹੁੰਦੀ ਹੈ, ਰਾਹ ਦੇ ਵਿੱਚ ਕੁਝ ਵੀ ਖਾਧਾ ਨਹੀਂ ਜਾਂਦਾ। ਸੋ ਇਸ ਕਰਕੇ ਇੱਕ ਡਿਸਿਪਲਿਨ ਵੀ ਵਿਜ਼ੀਬਲ ਹੁੰਦਾ ਔਰ ਨਿਊਯਾਰਕ ਦੇ ਮੇਨ ਹਾਰਟ ਦੇ ਵਿੱਚ ਇਸ ਪਰੇਡ ਦਾ ਹੋਣਾ, ਔਰ ਕਿਉਂਕਿ ਟਾਈਮਿੰਗ ਵੀ ਉਹੀ ਪੀਕ ਆਵਰਸ ਹੁੰਦੇ ਨੇ ਲਗਭਗ 12 ਤੋਂ 3-4 ਵਜੇ ਤੱਕ। ਸੋ ਵੱਡੀ ਗਿਣਤੀ ਦੇ ਵਿੱਚ ਅਮਰੀਕਨਸ ਜਿਹੜੇ ਨੇ ਇਸ ਨਜ਼ਾਰੇ ਨੂੰ ਵੀ ਮਾਣਦੇ ਨੇ ਔਰ ਪਾਰਟਿਸਿਪੇਟ ਵੀ ਕਰਦੇ ਨੇ। ਔਰ ਪਾਰਕ ਦੇ ਵਿੱਚ ਕਿਉਂਕਿ ਸਵੇਰ ਤੋਂ ਹੀ ਫੂਡ ਫ੍ਰੀ ਸ਼ੁਰੂ ਹੋ ਜਾਂਦਾ 10-10:30-11 ਵਜੇ ਜਦੋਂ ਸਟਾਲ ਲੱਗਦੇ ਨੇ, ਬਹੁਤ ਸਾਰੇ ਉਸ ਫੂਡ ਦਾ ਵੀ ਆਨੰਦ ਮਾਣਦੇ ਨੇ। ਸੋ ਕੁੱਲ ਮਿਲਾ ਕੇ ਜਿਹੜਾ ਸਾਰੀ ਪਰੇਡ ਦੀ ਰੰਗਤ ਸੀ, ਕਿਉਂਕਿ ਆਲਰੇਡੀ ਜਦੋਂ ਹੁਣ ਅਸੀਂ ਗੱਲ ਕਰ ਰਹੇ ਹਾਂ ਵੀਕਐਂਡ ਤੋਂ ਬਾਅਦ ਬਹੁਤ ਸਾਰਿਆਂ ਨੇ ਫੇਸਬੁੱਕ ਤੇ ਪਿਕਚਰਸ ਵੀ ਦੇਖੀਆਂ, ਵੀਡੀਓਜ਼ ਵੀ ਅਪਲੋਡ ਹੋਈਆਂ ਔਰ ਦੂਸਰਾ ਵੀ ਜਿਹੜਾ ਇੰਟਰਵਿਊਜ਼ ਵੀ ਛੋਟੇ ਮੋਟੇ ਸਾਰੇ ਪਾਸੇ ਚੱਲ ਰਹੇ ਨੇ ਜੀ। ਇਸ ਨੂੰ ਵਾਈਡਲੀ ਕਵਰ ਕੀਤਾ ਗਿਆ ਔਰ ਪੀਟੀਸੀ ਨੇ ਆਪਣਾ ਪੁਰਾਣਾ ਰੈਪੂਟੇਸ਼ਨ ਕਾਇਮ ਰੱਖਦਿਆਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਜਿੱਥੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਖਾਲਿਸਤਾਨ ਦੀ ਗੱਲ ਹਾਵੀ ਸੀ ਕਿ ਖਾਲਿਸਤਾਨ ਦੀ ਆਵਾਜ਼ ਨੂੰ ਕਿਵੇਂ ਕਿਲ ਕਰਨਾ। ਔਰ ਇਹੀ ਕਾਰਨ ਹੈ ਕਿ ਜਦੋਂ ਹੀ ਜਿਹੜਾ ਖਾਲਿਸਤਾਨ ਦਾ ਫਲੋਟ ਲੰਘਦਾ ਸੀ, ਉਹਨਾਂ ਦੇ ਕੈਮਰੇ ਆਮ ਸੰਗਤ ਵੱਲ ਚਲੇ ਜਾਂਦੇ ਸੀ ਔਰ ਬੈਕਗਰਾਊਂਡ ਦੇ ਵਿੱਚ ਸ਼ਬਦ ਚੱਲਣ ਲੱਗ ਜਾਂਦਾ ਸੀ। ਔਰ ਜਿਹੜੇ ਲੋਕ ਇਸ ਨੂੰ ਲਾਈਵ ਦੇਖ ਰਹੇ ਸੀ, ਕੈਲੀਫੋਰਨੀਆ ਤੋਂ ਵੀ ਮੈਨੂੰ ਕਾਲ ਆਈ, ਉਹਨਾਂ ਨੇ ਕਿਹਾ ਜਿੱਥੇ ਜਾ ਕੇ ਪਰੇਡ ਖਤਮ ਹੁੰਦੀ ਹੈ
ਉੱਥੇ ਫਿਰ ਸਪੀਚਸ ਹੁੰਦੀਆਂ ਵੀ ਜਿਉਂ ਹੀ ਤੁਹਾਡਾ ਨਾਂ ਅਨਾਉਂਸ ਹੋਇਆ, ਉਹ ਪੀਟੀਸੀ ਤੇ ਵੀ ਹੋਇਆ, ਪਰ ਨਾਲ ਹੀ ਜਿਹੜਾ ਉਹ ਕੈਮਰੇ ਦੂਜੇ ਪਾਸੇ ਘੁੰਮ ਗਏ। ਸੋ ਉਹਨਾਂ ਨੇ ਆਪਣਾ ਜਿਹੜਾ ਬਾਦਲ ਬ੍ਰਾਂਡ ਐਂਟੀ ਪੰਥ ਜਿਹੜਾ ਉਹਨਾਂ ਦਾ ਵਰਤਾਰਾ ਵਤੀਰਾ ਹੈ ਔਰ ਜਿਹੜੀ ਉਹਨਾਂ ਦੀ ਸਾਰੀ ਸਪੈਸ਼ਲਿਟੀ ਹੈ ਉਹਨੂੰ ਉਹਨਾਂ ਨੇ ਕਾਇਮ ਰੱਖਿਆ ਜੀ। ਲੇਕਿਨ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਸਾਡੇ ਲਈ ਜਿਹੜਾ ਇੱਕ ਫਖਰ ਵਾਲੀ ਗੱਲ ਹੈ ਕਿ ਸਾਡੀਆਂ ਮੇਨ ਜਿਹੜੀਆਂ ਪੈਰੇਡਸ ਨੇ ਉਹਨਾਂ ਦੇ ਵਿੱਚ ਬੜਾ ਸਪਸ਼ਟ ਸੁਨੇਹਾ ਖਾਲਿਸਤਾਨ ਦਾ ਜਾਂਦਾ ਹੈ। ਪਿੱਛੇ 2 ਹਫ਼ਤੇ ਪਹਿਲਾਂ ਸਟਾਕਟਨ ਪੈਰੇਡ 'ਚ ਅਸੀਂ ਸ਼ਮੂਲੀਅਤ ਕੀਤੀ, ਉਹਦਾ ਜ਼ਿਕਰ ਕੀਤਾ ਸੀ ਜੀ। ਸਰੀ ਪੈਰੇਡ ਜਿਹਦੇ 'ਚ 3 ਲੱਖ ਦੇ ਕਰੀਬ ਸਿੱਖ ਸੰਗਤਾਂ ਸ਼ਾਮਲ ਹੋਈਆਂ, ਸ਼ੁਰੂ ਤੋਂ ਅਖੀਰ ਤੱਕ ਖਾਲਿਸਤਾਨ ਦੀ ਹੀ ਗੱਲ ਸੀ। ਔਰ ਕੱਲ ਟੋਰਾਂਟੋ ਡਾਊਨਟਾਊਨ ਦੇ ਵਿੱਚ ਵੀ ਜਿਹੜੀ ਵੱਡੀ ਪੈਰੇਡ ਹੋਈ, ਨਗਰ ਕੀਰਤਨ ਹੋਇਆ, ਲਗਭਗ 2.5 ਲੱਖ ਸਿੱਖ ਸੰਗਤਾਂ ਨੇ ਉਸ ਦੇ ਵਿੱਚ ਸ਼ਮੂਲੀਅਤ ਕੀਤੀ। ਔਰ ਕਿਉਂਕਿ ਸਾਡੇ ਬੈਲ 52332 ਚੈਨਲ ਦੇ ਨਾਲ ਕੈਨੇਡਾ ਦੀਆਂ ਟੋਰਾਂਟੋ ਮੌਂਟਰੀਅਲ ਸਿੱਖ ਸੰਗਤਾਂ ਜੁੜੀਆਂ ਹੋਈਆਂ ਨੇ ਜੀ, ਉਹਨਾਂ ਨੇ ਉਸ ਰੰਗ ਨੂੰ ਆਨੰਦ ਨੂੰ ਮਾਣਿਆ ਜਿੱਥੇ ਕਿ ਸ਼ੁਰੂ ਤੋਂ ਅਖੀਰ ਤੱਕ ਖਾਲਿਸਤਾਨ ਜ਼ਿੰਦਾਬਾਦ ਹੀ ਗੂੰਜਦਾ ਸੀ। ਬਾਕੀ ਮੈਂ ਸਮਝਦਾ ਵੀ ਇਹਨਾਂ ਸਾਰੀਆਂ ਪੈਰੇਡਸ, ਨਗਰ ਕੀਰਤਨ ਜਾਂ ਜਿਹੜੇ ਜਾਓ ਜਲਾਲ ਦੇ ਸਾਡੇ ਸਮਾਗਮ ਨੇ, ਉਹਨਾਂ ਚੋਂ ਇੱਕ ਗੱਲ ਜ਼ਰੂਰ ਪ੍ਰਗਟ ਹੁੰਦੀ ਹੈ, ਜ਼ਾਹਰ ਹੁੰਦੀ ਹੈ ਕਿ ਕੌਮ ਅੱਜ ਵੀ ਤਿਆਰ ਹੈ ਜੀ। ਬਹੁਤ ਵਾਰ ਜਿਹੜੇ ਸਾਡੇ ਆਪ ਢਿੱਲੇ ਲੋਕ ਨੇ ਜਦੋਂ ਢਿੱਲੀਆਂ ਗੱਲਾਂ ਕਰਦੇ ਨੇ ਤੇ ਉਹ ਕਹਿਣਗੇ ਜੀ ਕੀ ਕਰੀਏ, ਸਿੱਖਾਂ ਨੂੰ ਵੀ ਪਰਵਾਹ ਨਹੀਂ ਹੈ, ਧਿਆਨ ਹੀ ਨਹੀਂ ਹੈ। ਲੇਕਿਨ ਮੈਂ ਸਮਝਦਾ ਵੀ ਜੇ ਕਿਸੇ ਚੀਜ਼ ਦੀ ਕਮੀ ਹੈ ਤਾਂ ਉਸ ਕ੍ਰੈਡੀਬਿਲਿਟੀ ਦੀ ਹੈ ਜਿਹੜੀ ਕਿ ਲੋਕਾਂ ਨੂੰ ਇਹ ਯਕੀਨ ਕਰਾਏ ਕਿ ਭਾਈ ਇਹ ਡਿਲੀਵਰ ਕਰ ਸਕਦੇ ਨੇ ਜੀ। ਸੋ ਕੁੱਲ ਮਿਲਾ ਕੇ ਇਹ ਬੜਾ ਸਾਰਾ ਪ੍ਰਬੰਧ ਵੀ ਸੁਚੱਜਾ ਸੀ। ਰਿਚਮੰਡ ਹਿੱਲ ਕਲਚਰਲ ਸੁਸਾਇਟੀ ਗੁਰਦੁਆਰਾ ਸਾਹਿਬ ਇਸ ਨੂੰ ਆਰਗੇਨਾਈਜ਼ ਕਰਦਾ ਹੈ ਔਰ ਇਸ ਵਾਰ ਸਟੇਜ ਦੇ ਉੱਤੇ ਵੀ ਰਿਲੇਟਿਵਲੀ ਕਾਫੀ ਡਿਸਿਪਲਿਨਡ ਪਾਰਟ ਸੀ। ਨਹੀਂ ਤਾਂ ਬਹੁਤ ਵਾਰੀ ਤਾਂ ਹੁੰਦਾ ਸੀ ਵੀ ਇੰਨੇ ਕੁ ਬੰਦੇ ਬਦੋਬਦੀ ਸਟੇਜ ਤੇ ਚੜ ਰਹੇ ਹੁੰਦੇ ਨੇ ਕਿ ਪੁਲਿਸ ਵਾਲਾ ਖਲੋਤਾ ਹੁੰਦਾ ਵੀ ਕਿਹਨੂੰ ਥੱਲੇ ਲਾਉਣ ਜੀ। ਸੋ ਉਹਨਾਂ ਨੇ ਇਨੀਸ਼ੀਅਲੀ ਮੇਅਰ ਦੇ ਆਫਿਸ ਵੱਲੋਂ ਵੀ, ਸਿਟੀ ਕੰਟਰੋਲਰ ਵੱਲੋਂ ਔਰ ਈਵਨ ਜਿਨ੍ਹਾਂ ਨੂੰ ਉਹਨਾਂ ਨੇ ਮਾਰਚ ਕਰਵਾਇਆ ਐਜ਼ ਏ VIPs, ਚਲੋ ਸਾਡੇ ਵੀ, ਮੈਂ ਤਾਂ ਜੋਕਿੰਗਲੀ ਮੈਨੂੰ ਕੱਲ ਕੋਈ ਪੁੱਛਣ ਲੱਗੇ, ਕਹਿੰਦੇ ਜੀ ਕਿ ਵੀ ਤੁਸੀਂ ਨਹੀਂ ਨਜ਼ਰ ਆਏ ਕਿ ਵੀ ਅਸੀਂ ਤੁਹਾਨੂੰ ਲੱਭਦੇ ਰਹੇ। ਮੈਂ ਕਿਹਾ ਜੀ ਸਾਡੇ ਉਹ ਪਟਾ ਪਾਇਆ ਹੋਇਆ ਸੀ ਗੱਲ ਚ। ਕਹਿੰਦਾ ਜੀ ਉਹ ਕੀ ਹੁੰਦਾ? ਮੈਂ ਕਿਹਾ ਜੀ ਉਹ ਸਾਨੂੰ ਅੱਗੇ ਅੱਗੇ ਤੋਰਿਆ ਹੋਇਆ ਸੀ ਕਿ ਵੀ ਅਸੀਂ ਹੁਣ ਪਿੱਛੇ ਮੁੜ ਨਹੀਂ ਸੀ ਸਕਦੇ। ਤੇ ਮੈਂ ਕਿਹਾ ਕਿ ਵੀ ਇਸ ਲਈ ਅਸੀਂ ਹੁਣ ਕਿੱਥੇ ਨਜ਼ਰ ਆਣਾ ਸੀ, ਅਸੀਂ ਤਾਂ ਉੱਥੇ ਹੀ ਹੋਣਾ ਸੀ। ਸੋ ਉਹ VIP ਦੇ ਪਟੇ ਜਿਹੜੇ ਨੇ ਉਹਨਾਂ ਨੇ 6-7 ਨੂੰ ਪਾਏ ਹੋਏ ਸੀ। ਉਹਨਾਂ ਦੇ ਵਿੱਚ ਜਿਹੜੇ ਨੇ ਉਹ ਟ੍ਰੇਟਰ ਵੀ ਸੀ ਜਿਨ੍ਹਾਂ ਨੂੰ ਅਸੀਂ ਆਮ ਕਹਿੰਦੇ, ਹੁਣ ਮੈਂ ਆਇਡੈਂਟੀਫਾਈ ਨਹੀਂ ਕਰਾਂਗਾ ਵੀ ਕੌਣ ਸੀ। ਲੇਕਿਨ ਇਹ ਵੀ ਜਿਹੜਾ ਵਰਜੀਨੀਆ ਤੋਂ ਮੈਨੂੰ ਇਹ ਪੁੱਛਿਆ ਗਿਆ, ਕਹਿੰਦਾ ਜੀ ਤੁਸੀਂ ਕਿਹਨਾਂ ਨਾਲ ਤੁਰ ਰਹੇ ਸੀ? ਮੈਂ ਕਿਹਾ ਜੀ ਬਸ ਇਦਾਂ ਹੀ ਹੈ। ਉਹਨਾਂ ਨੂੰ ਵੀ ਉਹਨਾਂ ਨੇ ਵਿੱਚ ਨਾਲ ਦੜਾ ਮਾਲ ਉੱਤੇ ਜਿਹੜੇ ਅੰਬਾਂ ਦੀ ਟੋਕਰੀ ਰੱਖਦੇ ਨੇ, 2-4 ਚੰਗੇ ਰੱਖ ਕੇ ਥੱਲੇ ਦੂਜੇ ਵੀ ਰੱਖ ਦਿੰਦੇ ਨੇ ਜੀ। ਸੋ ਮੈਂ ਕਿਹਾ ਭਾਈ ਉਹਨਾਂ ਨੇ ਵੀਜ਼ੇ ਵੀ ਲੈਣੇ ਨੇ, ਇੰਡੀਅਨਸ ਨੂੰ ਵੀ ਖੁਸ਼ ਰੱਖਣੇ। ਪਰ ਕੁੱਲ ਮਿਲਾ ਕੇ ਸਟੇਜ ਦੇ ਉੱਤੇ ਜਿਹੜਾ ਜਿਸ ਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਸਪੈਸ਼ਲ ਸ਼ੋਅ ਦੇ ਤੌਰ ਤੇ ਦਿਖਾਵਾਂਗੇ ਜੀ, ਉੱਥੇ ਵੀ ਖਾਲਿਸਤਾਨ ਦੇ ਸੁਰ ਹਾਵੀ ਸੀ। ਜਿਹੜੇ 1-2 ਅਦਰਵਾਈਜ਼ ਸੀ ਉਹ ਹੌਲੀ ਹੌਲੀ ਆਪ ਹੀ ਸਟੇਜ ਤੋਂ ਉਤਰ ਗਏ, ਜਿਨ੍ਹਾਂ ਦਾ ਜੇ ਟਾਈਮ ਨਹੀਂ ਸੀ ਅਨਾਉਂਸ ਹੋਇਆ ਕਿ ਵੀ ਇੱਥੇ ਹੁਣ ਜੇ ਕਿਹਾ ਨਾ ਖਾਲਿਸਤਾਨ ਤੇ ਗੱਲ ਬਣਨੀ ਨਹੀਂ ਹੈ ਜੀ। ਔਰ ਅਸੀਂ ਜੋ ਵੀ ਆਪਣਾ ਸੁਨੇਹਾ ਦੇ ਸਕਦੇ ਸੀ ਉਹ ਦਿੱਤਾ ਔਰ ਕਨਕਲੂਡ ਖਾਲਿਸਤਾਨ ਜ਼ਿੰਦਾਬਾਦ ਦੇ ਨਾਲ ਹੀ ਹੁੰਦਾ ਔਰ ਉਹਦੇ 'ਚ ਫਿਰ ਹੋਰ ਵੀ ਪੈਰੇਡ 'ਚ ਰੰਗ ਭਰਦਾ ਹੈ ਜਦੋਂ ਕਿ 5 ਖਾਲਿਸਤਾਨ ਦੇ ਨਿਸ਼ਾਨ ਸਾਹਿਬ, ਕਿਉਂਕਿ ਇਸ ਵਾਰ ਗਿਣਤੀ ਬਹੁਤ ਜ਼ਿਆਦਾ ਸੀ ਇਸ ਲਈ ਸਟੇਜ ਦੀ ਕਾਰਵਾਈ ਪਹਿਲਾਂ ਸ਼ੁਰੂ ਹੋ ਗਈ ਕਿਉਂਕਿ ਦੂਸਰੇ VIP ਆਏ ਹੁੰਦੇ ਨੇ ਸਿਟੀ ਦੇ। ਸੋ ਜਦੋਂ 5 ਨਿਸ਼ਾਨ ਸਾਹਿਬਾਂ ਨਾਲ ਸੈਂਕੜਿਆਂ ਨੌਜਵਾਨ ਜਿਹੜੇ ਕਦੇ ਨੌਜਵਾਨ ਵੀ ਸੀ, ਹੁਣ ਬਜ਼ੁਰਗ ਵੀ ਹੋ ਗਏ ਲੇਕਿਨ ਅਜੇ ਵੀ ਨੌਜਵਾਨੀ ਜੋਸ਼ ਹੈ, ਉਹ ਸਟੇਜ ਦੇ ਨੇੜੇ ਆਉਂਦੇ ਨੇ ਤੇ ਫਿਰ ਤਾਂ ਸਾਰਾ ਪੰਡਾਲ ਹੀ ਖਾਲਿਸਤਾਨ ਜ਼ਿੰਦਾਬਾਦ ਨਾਲ ਗੂੰਜਦਾ ਔਰ ਇਹ ਜਿਹੜੀ ਸਾਰੀ ਸਪਿਰਿਟ ਹੈ ਇਹ ਬੜੀ ਵਿਜ਼ੀਬਲ ਸੀ। ਹਾਂ, ਇੱਕ ਪਾਰਟ ਜ਼ਰੂਰ ਜਿਹੜਾ ਮੈਂ ਸਮਝਦਾ ਵੀ ਮੇਰੇ ਐਂਗਲ ਤੋਂ ਮੈਨੂੰ ਇਮੋਸ਼ਨਲੀ ਥੋੜਾ ਮੂਵਿੰਗ ਸੀ ਜੀ। ਡਾਕਟਰ ਗੁਰਮੀਤ ਸਿੰਘ ਔਲਖ ਜਿਨ੍ਹਾਂ ਨੇ ਭਾਵੇਂ ਹਮੇਸ਼ਾ ਹੀ ਸਾਡੇ ਲਈ ਵਿਰੋਧ ਲਾਈਨ ਰੱਖੀ, ਲੇਕਿਨ ਕਿਉਂਕਿ ਉਹਨਾਂ ਨੂੰ ਵੀ ਇਨਵਾਈਟ ਕੀਤਾ ਸੀ, ਉਹਨਾਂ ਦੀ ਸਿਹਤ ਬਹੁਤ ਢਿੱਲੀ ਹੈ ਔਰ ਉਹਨਾਂ ਦਾ ਕਾਫੀ ਕਮਜ਼ੋਰ ਪਾਰਟ 'ਚੋਂ ਪਿੱਛੇ ਬੈਠੇ ਸੀ ਔਰ ਮੈਂ ਵੀ ਜਾ ਕੇ ਉਹਨਾਂ ਦੇ ਨਾਲ ਕੁਝ ਵਕਤ ਵੀ ਗੁਜ਼ਾਰਿਆ, ਗੱਲਬਾਤ ਵੀ ਕੀਤੀ ਜੀ। ਪਰ ਇਹ ਤੁਹਾਨੂੰ ਲੱਗਦਾ ਹੁੰਦਾ ਹੈ ਵੀ ਜਿਨ੍ਹਾਂ ਨੂੰ ਤੁਸੀਂ ਇਨ ਦਾ ਬੈਸਟ ਫਾਰਮ ਦੇਖਿਆ ਹੁੰਦਾ ਹੈ ਔਰ ਫੁੱਲ ਆਫ ਐਨਰਜੀ ਐਂਡ ਆਲ, ਔਰ ਜਦੋਂ ਬੁਢਾਪਾ ਜਾਂ ਕੋਈ ਬਿਮਾਰੀ ਤੁਹਾਨੂੰ ਟੇਕ ਓਵਰ ਕਰਦੀ ਹੈ ਜੀ, ਫਿਰ ਤੁਸੀਂ ਦੇਖਦੇ ਹੋ ਕਿ ਭਾਈ ਕਿਵੇਂ ਉਹ ਜਿਹੜਾ ਸਾਰਾ ਪਾਰਟ ਹੈ ਕੁਦਰਤ ਦਾ ਆਪਣਾ ਕੰਮ ਚੱਲ ਰਿਹਾ ਹੁੰਦਾ। ਸੋ ਉਹ ਥੋੜਾ ਜਿਹਾ ਜ਼ਰੂਰ ਇੱਕ ਵਿਰਾਗ ਵਾਲਾ ਜਾਂ ਉਦਾਸੀ ਵਾਲੇ ਪਲ ਸੀ ਜੀ।
ਔਰ ਅਸੀਂ ਉਹਨਾਂ ਦੀ ਜਿਹੜੀ ਹੈ ਚੜ੍ਹਦੀ ਕਲਾ ਲਈ ਵੀ ਅਰਦਾਸ ਕਰਦੇ। ਬਾਕੀ ਕੁੱਲ ਮਿਲਾ ਕੇ ਜਿਵੇਂ ਮੈਂ ਕਿਹਾ ਕਿ ਮੂਵ ਜਿਹੜਾ ਖਾਲਿਸਤਾਨ ਦਾ, ਜਿਸ ਬਾਰੇ ਅੱਜ ਤੋਂ 2 ਦਿਨ ਬਾਅਦ ਬੁੱਧਵਾਰ 29 ਅਪ੍ਰੈਲ ਖਾਲਿਸਤਾਨ ਐਲਾਨ ਦਿਵਸ ਹੈ ਜੀ, ਉਸ ਬਾਰੇ ਸਾਡੀ ਕੋਸ਼ਿਸ਼ ਹੋਏਗੀ ਕਿ TV 84 ਉਸ ਨੂੰ ਈਦਰ ਗਲੈਨ ਰੌਕ ਤੋਂ ਜਾਂ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਤੋਂ ਲਾਈਵ ਕਵਰ ਕਰੇ। ਕੱਲ ਦੇ ਪ੍ਰੋਗਰਾਮ 'ਚ ਅਸੀਂ ਇਸ ਨੂੰ ਦੱਸਾਂਗੇ। ਸੋ ਅਸੀਂ ਜਿਹੜਾ ਆਪਣਾ ਮੈਸੇਜ ਵੀ ਦਿੱਤਾ, ਕਿਉਂਕਿ ਜਿਹੜਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵੱਲੋਂ ਸੋਵੀਨੀਅਰ ਇਸ ਮੌਕੇ ਤੇ ਕੱਢਿਆ ਗਿਆ ਸਪੈਸ਼ਲ, ਉਹਦੇ 'ਚ ਵੀ ਸਾਡਾ 2 ਪੇਜ ਦਾ ਆਰਟੀਕਲ ਕਿ ਖਾਲਿਸਤਾਨ ਦਾ ਪ੍ਰਣ ਦੁਹਰਾਉਣ ਦੀ ਲੋੜ ਇਹੀ ਸੀ। ਔਰ ਅਸੀਂ ਇਸ ਪੈਰੇਡ ਦੇ ਉੱਤੇ ਵੀ ਇਹੀ ਦਿੱਤਾ ਕਿ ਭਾਈ ਜੇ ਅਸੀਂ ਖਾਲਸਾ ਸਾਜਨਾ ਦੀ ਯਾਦ ਮਨਾ ਰਹੇ ਤੇ ਖਾਲਸਾ ਦਾ ਬਾਦਸ਼ਾਹ ਜਾਂ ਬਾਗੀ ਨਾਲ ਜੁੜਿਆ ਹੋਇਆ, ਔਰ ਸਾਡੀ ਸੋਵਰਨਟੀ, ਸਾਡਾ ਆਪਣਾ ਘਰ, ਸਾਡੀ ਬਾਦਸ਼ਾਹਤ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਪਣਾ ਨੇਸ਼ਨ ਹੋਣਾ, ਇਹ ਸਾਡੇ ਲਈ ਖਾਲਸਾ ਹੋਣ ਦਾ ਮਤਲਬ ਹੀ ਅੱਜ ਦੇ ਜਿਹੜਾ ਮੀਨਿੰਗ ਦੇ ਵਿੱਚ ਅੱਜ ਦੇ ਦੌਰ 'ਚ ਖਾਸ ਤੌਰ ਤੇ ਸਾਊਥ ਏਸ਼ੀਅਨ ਕੌਨਟੈਕਸਟ ਇਹ ਹੈ। ਸੋ ਬਾਕੀ ਵੀ ਬਹੁਤ ਸਾਰੀਆਂ ਝਲਕੀਆਂ ਸਨ ਇਸ ਪੈਰੇਡ ਦੀਆਂ, ਜਿਵੇਂ ਮੇਜਰ ਕਲਸੀ ਜਿਹੜੇ ਸਿੱਖ ਦਸਤਾਰ ਦੇ ਨਾਲ ਅਮਰੀਕਨ ਆਰਮੀ 'ਚ ਸਰਵ ਕਰਦੇ ਨੇ, ਉਹਨਾਂ ਦੀ ਕਮਾਂਡ 'ਚ ਪੂਰੀ ਉਹਨਾਂ ਨੇ ਸਿੱਖ ਰੈਜੀਮੈਂਟ ਟਾਈਪ ਬਣਾ ਕੇ ਪੂਰੇ ਨੌਜਵਾਨ ਬੱਚੇ ਬੱਚੀਆਂ ਪੂਰੇ ਯੂਨੀਫਾਰਮ ਸਨ ਜੀ, ਉਹਨਾਂ ਨੇ ਆ ਕੇ ਨੈਸ਼ਨਲ ਐਂਥਮ ਵੀ ਪੜ੍ਹਿਆ ਸਟੇਜ ਦੇ ਉੱਤੇ। ਔਰ ਇਸ ਤੋਂ ਇਲਾਵਾ ਅਸੀਂ ਹੁਣ ਜੇ ਸਾਰੀਆਂ ਗੱਲਾਂ ਦੱਸ ਦਿੱਤੀਆਂ ਫਿਰ ਉਹ TV 84 ਸਪੈਸ਼ਲ ਵਾਲਾ ਸਵਾਦ ਨਹੀਂ ਰਹਿਣਾ, ਸੋ ਉਹ ਇੰਤਜ਼ਾਰ ਕਰੋ। ਔਰ ਉਹਦੇ 'ਚ ਸਾਡੇ ਕੈਮਰਾਮੈਨਾਂ ਨੇ ਕੈਮਰੇ 'ਚ ਬਹੁਤ ਕੁਝ ਬੰਦ ਕੀਤਾ ਹੈ, ਛੋਟੇ ਛੋਟੇ ਬੱਚਿਆਂ ਦੀ ਜਿਹੜੀ ਹੈ ਵਿਲੱਖਣਤਾ ਵੀ ਔਰ ਹੋਰ ਵੀ ਬਹੁਤ ਸਾਰੇ ਪਾਰਟ ਉਹ ਆਉਣ ਵਾਲੇ ਦਿਨਾਂ 'ਚ ਅਸੀਂ ਅਨਾਉਂਸ ਕਰਾਂਗੇ। ਔਰ ਉਹਦਾ ਪਹਿਲਾਂ ਚੱਲਦਾ ਹੈ ਉਸ ਦੀ ਐਡਵਰਟਾਈਜ਼ਮੈਂਟ ਵੀ ਕਿ ਕਦੋਂ ਉਹ ਦੇਖ ਸਕਦੇ ਨੇ ਜੀ। ਸੋ ਬਾਕੀ ਰਲਾ ਮਿਲਾ ਕੇ ਜਿਹੜਾ ਸਭ ਕੁਝ ਜਿਵੇਂ ਸਿੱਖ ਅਰਦਾਸ ਕਰਦੇ ਨੇ ਜੀ ਕਿ ਨਿਰਵਿਘਨਤਾ ਨਾਲ ਸਮਾਪਤ ਹੋਇਆ, ਕਿਉਂਕਿ ਇਹ ਵੀ ਹੁੰਦਾ ਨਾ ਵੀ ਇਨ ਦਾ ਐਂਡ ਫਿਰ ਜੇ ਕੋਈ ਲੜਾਈ ਝਗੜੇ ਹੁੰਦੇ ਨੇ, ਮਾਰ ਕੁਟਾਈ ਹੁੰਦੀ ਹੈ, ਨਹੀਂ ਮਾਰ ਕੁਟਾਈ ਨਾ ਵੀ ਹੋਏ, ਉਹੀ ਜਰਾ ਕੁਛ ਨਾ ਕੁਛ ਹੁੰਦਾ, ਸੋ ਸਭ ਨਿਰਵਿਘਨ ਸਮਾਪਤ ਹੋਇਆ। ਥੈਂਕ ਯੂ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ। ਹੁਣ ਸਾਡੇ ਦਰਸ਼ਕਾਂ ਨੂੰ ਡਾਕਟਰ ਸਾਹਿਬ ਤੁਸੀਂ ਦੱਸੋ ਕਿ ਨੇਪਾਲ ਵਿੱਚ ਜੋ ਕੁਦਰਤੀ ਦੁਖਾਂਤ ਵਾਪਰਿਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਸੈਚਰਡੇ, ਕਿਉਂਕਿ ਜਦੋਂ ਵੀ ਕਿਸੇ ਮੇਨ ਫੰਕਸ਼ਨ ਤੇ ਜਾਣਾ ਹੁੰਦਾ ਹੈ, ਮੈਂ ਸਵੇਰੇ ਪਹਿਲਾਂ ਅਰਲੀਅਰ ਨਿਊਜ਼ ਮੋਨੀਟਰ ਕਰਦੇ ਜੀ, ਔਰ ਕਿਉਂਕਿ ਪੈਰੇਡ ਤੇ ਅਸੀਂ ਅਰਲੀ ਨਿਕਲਣਾ ਸੀ ਤੇ ਮੈਂ ਜਿਉਂ ਹੀ ਸੈਚਰਡੇ ਮਾਰਨਿੰਗ BBC ਔਰ ਦੂਸਰਾ ਦੇਖਿਆ ਤੇ ਉਹਦੇ 'ਚ ਸੀ ਕਿ ਲਗਭਗ 7.8 ਰਿਕਟਰ ਸਕੇਲ ਦੇ ਉੱਤੇ ਜਿਹੜਾ ਵੀ ਉਹਨਾਂ ਦੀ ਮੇਜਰਮੈਂਟ ਹੈ ਸਿਸਮੋਲੋਜੀ ਦੀ ਜੀ, ਵੀ ਨੇਪਾਲ ਦੇ ਵਿੱਚ ਭੂਚਾਲ ਆਇਆ। ਔਰ ਕਾਠਮੰਡੂ ਦੇ ਨੇੜੇ ਹੀ 20-25 ਕਿਲੋਮੀਟਰ ਉਹਦਾ ਐਪੀ ਸੈਂਟਰ ਸੀ, ਇੱਕ ਪਾਸੇ ਉਹਦਾ ਤਿੱਬਤ ਐਪੀ ਸੈਂਟਰ ਹੈ। ਔਰ ਜਿਹੜੀਆਂ ਹਿਸਟੋਰੀਕਲ ਇਮਾਰਤਾਂ ਨੇ ਜਿਹੜੀਆਂ 1934 ਦੇ ਅਰਥਕੁਏਕ 'ਚ ਵੀ ਬਚ ਗਈਆਂ ਸੀ ਔਰ ਜਿਨ੍ਹਾਂ ਨੂੰ ਯੂਨੈਸਕੋ ਨੇ ਜਿਹੜਾ ਹੈ ਉਹ ਵਰਲਡ ਹੈਰੀਟੇਜ ਸਾਈਟਸ ਦੇ ਤੌਰ ਤੇ ਮਾਨਤਾ ਦਿੱਤੀ ਹੈ, ਉਹ ਢਾਹ ਢੇਰੀ ਹੋਈਆਂ ਨੇ ਜੀ। ਔਰ ਉਹਦੇ ਤੋਂ ਹੀ ਮੈਨੂੰ ਅੰਦਾਜ਼ਾ ਹੋ ਗਿਆ ਕਿ ਵੀ ਜੇ ਇਸ ਲੈਵਲ ਦੇ ਉੱਤੇ ਹੋਇਆ, ਹਾਲਾਂ ਉਦੋਂ ਮਰਨ ਵਾਲਿਆਂ ਦੀ ਗਿਣਤੀ 400 ਜਾਂ 500 ਦੱਸੀ ਜਾ ਰਹੀ ਸੀ, ਪਰ ਅਸੀਂ ਉਦੋਂ ਹੀ ਜਿਹੜਾ ਇਸ ਬਾਰੇ ਆਪਣੀਆਂ ਸਿੱਖ ਆਰਗੇਨਾਈਜੇਸ਼ਨਸ ਨੂੰ ਵੀ ਅਲਰਟ ਕੀਤਾ, ਪਰ ਇਹ ਬਿਗਨਿੰਗ ਸੀ। ਹੁਣ ਜਿਸ ਲੈਵਲ ਦੀਆਂ ਖਬਰਾਂ ਹੁਣ ਵੀ ਆਉਣ ਤੋਂ ਪਹਿਲਾਂ ਅਸੀਂ ਜਦੋਂ ਮੋਨੀਟਰ ਕੀਤਾ ਤੇ ਇੱਕ ਅੰਦਾਜ਼ੇ ਮੁਤਾਬਕ 4000 ਤੋਂ ਜ਼ਿਆਦਾ ਕਨਫਰਮਡ ਡੈਥਸ ਨੇ ਅਜੇ, ਕਿਉਂਕਿ ਹਜ਼ਾਰਾਂ ਹੋਰ ਜਿਹੜੇ ਕਿ ਮਲਬੇ ਥੱਲੇ ਦਬੇ ਹੋਏ ਨੇ, ਇਹ ਡੈਥ ਟੋਲ ਬਹੁਤ ਜ਼ਿਆਦਾ ਜਾਏਗਾ। ਔਰ ਇਸ ਵੇਲੇ ਸਾਰਾ ਹੀ ਨੇਪਾਲ, ਕਿਉਂਕਿ ਨੇਪਾਲ ਏਰੀਆ ਦੇ ਲਿਹਾਜ਼ ਨਾਲ ਪੰਜਾਬ ਤੋਂ ਜਿਹੜਾ ਅੱਜ ਦਾ ਲਗਭਗ 3 ਗੁਣਾ ਵੱਡਾ ਹੈ, ਪਰ 30 ਮਿਲੀਅਨ ਦੇ ਕਰੀਬ ਲੋਕ ਰਹਿੰਦੇ ਨੇ, ਤੇ ਇਹ ਹੈ ਕਿ ਵੀ ਇਸ ਵੇਲੇ ਲਗਭਗ ਸਾਰਾ ਹੀ ਨੇਪਾਲ ਤੰਬੂਆਂ ਦਾ ਦੇਸ਼ ਬਣਿਆ ਹੋਇਆ, ਕਿਉਂਕਿ ਲੋਕ ਇਕੱਲਾ ਅਰਥਕੁਏਕ ਨਹੀਂ ਹੁੰਦਾ, ਅਰਥਕੁਏਕ ਤੋਂ ਬਾਅਦ ਫਿਰ ਪਤਾ ਨਹੀਂ ਕਿੰਨੇ ਆਫਟਰ ਸ਼ੌਕ ਆਉਂਦੇ ਨੇ। ਸੋ ਕਈ ਵਾਰ ਜੇ ਪਹਿਲੇ ਅਰਥਕੁਏਕ ਨੇ ਡਿੱਗਿਆ ਨਹੀਂ ਹੈ ਕਿਸੇ ਚੀਜ਼ ਨੂੰ, ਤਰੇੜ ਆ ਗਈ ਹੈ, ਤੇ ਜਦੋਂ ਹੀ ਆਫਟਰ ਸ਼ੌਕ ਆਉਂਦਾ ਉਹ ਡਿੱਗ ਪੈਂਦਾ। ਤੇ ਅਰਥਕੁਏਕ ਕੋਈ ਆਪਣੇ ਆਪ ਚ ਲੋਕਾਂ ਨੂੰ ਨਹੀਂ ਮਾਰਦਾ, ਇਹ ਨਹੀਂ ਹੈ ਕਿ ਕੋਈ ਜ਼ਮੀਨ ਫਟ ਜਾਂਦੀ ਹੈ ਤੇ ਲੋਕ ਜ਼ਮੀਨ ਦੇ ਵਿੱਚ ਵੜ ਜਾਂਦੇ ਨੇ, ਮੋਸਟਲੀ ਮਲਬਾ ਹੀ ਡਿੱਗਦਾ ਉੱਤੇ ਜੀ। ਔਰ ਇਹ ਜਿਹੜਾ ਡੈਮੇਜ ਹੋਇਆ ਇਕੱਲਾ ਸਿਰਫ ਨੇਪਾਲ 'ਚ ਨਹੀਂ, ਕਿਉਂਕਿ ਉਹ ਸਾਰਾ ਐਪੀ ਸੈਂਟਰ ਹੋਣ ਕਰਕੇ ਇੱਧਰ ਵੀ ਉੱਤਰਾਖੰਡ, ਵੈਸਟ ਬੰਗਾਲ, ਬਿਹਾਰ 70 ਦੇ ਕਰੀਬ ਡੈਥਸ ਉੱਥੇ ਨੇ, ਤਿੱਬਤ ਦੇ ਵਿੱਚ ਨੇ।
और माउंट एवरेस्ट, क्योंकि नेपाल बहुत गरीब देश है, लेकिन दुनिया ਦੀਆਂ शायद 13 ਜਾਂ 14 ਜਿਹੜੀਆਂ ਉੱਚੀਆਂ ਚੋਟੀਆਂ ਨੇ ਉਹਨਾਂ ਚੋਂ 8 ਨੇਪਾਲ ਦੇ ਵਿੱਚ ਨੇ ਜੀ। ਔਰ ਉਹਨਾਂ ਦਾ ਜਿਹੜਾ ਬਹੁਤ ਸਾਰਾ ਜਿਹੜੀ ਉਹਨਾਂ ਦੀ ਲਾਈਵਲੀਹੁੱਡ ਹੈ ਉਹ ਜਿਹੜੇ ਪਰਵਤ ਆਰੋਹਣ ਜਿਹਨੂੰ ਕਹਿੰਦੇ ਨੇ, ਹਾਈਕਿੰਗ ਪਹਾੜਾਂ ਤੇ ਚੜ੍ਹਦੇ ਨੇ ਯੂਰਪ ਦੇ ਵੈਸਟ ਦੇ ਲੋਕ, ਉਹੀ ਉੱਥੇ ਬੇਸ ਕੈਂਪ ਬਣਾਉਂਦੇ ਨੇ। ਔਰ ਜਦੋਂ ਫਿਰ ਇੱਦਾਂ ਦਾ ਅਰਥਕੁਏਕ ਆਉਂਦਾ ਹੈ ਤਾਂ ਈਵਨ ਹਿਮਾਲਿਆ ਪਹਾੜ ਜਿਹੜਾ ਹੈ ਉਸ 'ਚ ਵੀ ਜਿਹੜੇ ਗਲੇਸ਼ੀਅਰ ਨੇ, ਬਰਫ਼ ਦੇ ਤੋਦੇ ਨੇ, ਉਹ ਤੁਰ ਪੈਂਦੇ ਨੇ। ਸੋ 70 ਦੇ ਕਰੀਬ ਲੋਕ ਤਾਂ ਉਹਦੇ 'ਚ ਵੀ ਮਾਰੇ ਗਏ, ਬਹੁਤ ਸਾਰੇ ਜ਼ਖਮੀ ਨੇ, ਕੁਝ ਬੇਸ ਕੈਂਪ ਦੇ ਉੱਤੇ ਬਚ ਗਏ, ਉਹਨਾਂ ਨੂੰ 에ਅਰਲਿਫਟ ਕੀਤਾ। ਸੋ ਜਿਹੜੀ ਉਹਨਾਂ ਦੀ ਸਭ ਤੋਂ ਵੱਡੀ ਇੰਡਸਟਰੀ ਹੈ, ਟੂਰਿਸਟ ਇੰਡਸਟਰੀ, ਉਹ ਉਹਦੇ ਤੇ ਮਾਊਂਟੇਨੀਅਰਿੰਗ ਦੀ ਹੈ। ਔਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਵੀ ਨੇਪਾਲ ਦੇ ਵਿੱਚ ਹੈ। ਔਰ ਇਹੀ ਕਾਰਨ ਸੀ ਕਿ ਜਿਹੜਾ ਸਭ ਤੋਂ ਪਹਿਲਾਂ 1953 ਦੇ ਵਿੱਚ ਜਿਹੜਾ ਮਾਊਂਟ ਐਵਰੈਸਟ ਨੂੰ ਸਰ ਕੀਤਾ ਉਹ ਐਡਮੰਡ ਹਿਲਰੀ ਜਿਹੜਾ ਨਿਊਜ਼ੀਲੈਂਡਰ ਸੀ, ਔਰ ਤੇਨਜ਼ਿੰਗ ਜਿਹੜਾ ਕਿ ਸ਼ੇਰਪਾ ਸੀ ਨੇਪਾਲ ਦਾ, ਜਿਨ੍ਹਾਂ ਨੇ ਨੇਪਾਲ ਔਰ ਨਿਊਜ਼ੀਲੈਂਡ ਔਰ ਦੂਸਰੇ ਝੰਡੇ ਜਿਹੜੇ ਨੇ ਮਾਊਂਟ ਐਵਰੈਸਟ ਤੇ ਗੱਡੇ। ਉਸ ਤੋਂ ਬਾਅਦ ਤਾਂ ਖੈਰ ਕਈ ਐਕਸਪੀਡੀਸ਼ਨਸ ਹੋਈਆਂ। ਮੇਜਰ ਕੋਹਲੀ ਜਿਨ੍ਹਾਂ ਦੇ ਨਾਲ ਸਾਰੇ ਸਿੱਖ ਸੀ ਮਾਊਂਟੇਨੀਅਰ, ਉਹਨਾਂ ਨੇ ਵੀ, ਔਰ ਬੀਬੀਆਂ ਵੀ ਪਹੁੰਚੀਆਂ ਹੋਈਆਂ ਨੇ ਹੁਣ ਤਾਂ ਬਹੁਤ ਜ਼ਿਆਦਾ। ਲੇਕਿਨ ਇਹ ਵੀ ਇੱਕ ਜਦੋਂ ਇਸ ਕਿਸਮ ਦਾ ਦੁਖਾਂਤ ਵਾਪਰਦਾ ਹੈ, ਉਹਨਾਂ ਦੇ ਆਉਣ ਵਾਲੇ ਦਿਨਾਂ 'ਚ ਵੀ ਇਕੋਨਮੀ ਦਾ ਕੀ ਹਾਲ ਹੋਏਗਾ ਉਹ ਵੀ ਨਜ਼ਰ ਆ ਰਿਹਾ। ਔਰ ਲੱਖਾਂ ਲੋਕ ਬੇਘਰ ਨੇ, ਪਾਣੀ ਔਰ ਫੂਡ ਔਰ ਨਾਲ ਦੀ ਨਾਲ ਬਿਮਾਰੀ ਫੈਲਣ ਦਾ ਡਰ। ਔਰ ਇਹ ਜਿਹੜਾ ਇੱਕ ਹੋਰ ਪ੍ਰੈਡਿਕਸ਼ਨ ਹੈ ਕਿ ਤੇਜ਼ੀ ਨਾਲ ਬਾਰਿਸ਼ਾਂ ਪੈਣ ਦਾ ਵੀ ਡਰ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਇਸ ਲੈਵਲ ਦਾ ਡੈਮੇਜ ਹੈ ਉਹਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਔਰ ਨੇਪਾਲ ਦਾ ਉਹ ਬੜਾ ਇੱਕ ਫਰੈਂਡਲੀ ਜਿਹਾ ਮੁਲਕ ਹੈ। ਉਹਨਾਂ ਦੇ ਜਿਹੜੇ ਗੋਰਖੇ ਨੇ, ਸਿੱਖਾਂ ਤੋਂ ਬਾਅਦ ਗੋਰਖੇ ਮੋਸਟ ਟਰਸਟਵਰਦੀ, ਅੰਗਰੇਜ਼ਾਂ ਦੀ ਫੌਜ ਦੇ ਵਿੱਚ ਵੀ ਰਹੇ, ਥਾਂ ਥਾਂ ਲੜੇ, ਔਰ ਈਵਨ ਇੰਗਲੈਂਡ ਦੀ ਆਰਮੀ 'ਚ ਅੱਜ ਵੀ ਗੋਰਖਿਆਂ ਦੀ ਰੈਜੀਮੈਂਟ ਹੈ, ਵਫਾਦਾਰ। ਔਰ ਈਵਨ ਸਾਡੇ ਘਰਾਂ 'ਚ ਜਾਂ ਦੂਸਰੇ ਵੀ ਪੰਜਾਬ ਦੇ ਹਵਾਲੇ ਨਾਲ ਸ਼ੇਰਪਾ, ਗੋਰਖਾ, ਗੁਰੰਗ, ਥਾਪਾ, ਇਹ ਸਾਰੇ ਜਿਹੜੇ ਨੇ ਬੜੇ ਲਾਇਲ ਮੰਨੇ ਜਾਂਦੇ ਨੇ। ਸੋ ਇਸ ਸਾਰੇ ਦਾ ਇਹ ਜਿਹੜਾ ਉਹਨਾਂ ਨੇ ਸਫ਼ਰ ਕੀਤਾ ਹੈ ਦੁਨੀਆ ਦੇ ਵਿੱਚ, ਅਮਰੀਕਾ ਹੋਏ, ਇੰਗਲੈਂਡ ਹੋਏ, ਯੂਰਪੀਅਨ ਯੂਨੀਅਨ ਹੋਏ, ਯੂਨਾਈਟਿਡ ਨੇਸ਼ਨਸ ਹੋਏ, ਈਵਨ ਚਾਈਨਾ, ਪਾਕਿਸਤਾਨ, ਇੰਡੀਆ, ਉਹਨਾਂ ਵੱਲੋਂ ਬਹੁਤ ਸਾਰੀ ਹੈਲਪ ਫਲੋ ਹੋ ਰਹੀ ਹੈ। ਪਰ ਗੱਲ ਇਹ ਹੈ ਵੀ ਜਿਹੜੀ ਇਮੀਡੀਏਟ ਹੈਲਪ ਹੈ, ਕਿਉਂਕਿ ਇੱਕੋ ਇੱਕ ਜਿਹੜਾ ਮੇਜਰ ਕਾਠਮੰਡੂ ਦਾ 에ਅਰਪੋਰਟ ਹੈ ਪਹਿਲਾਂ ਤਾਂ ਬੰਦ ਰਿਹਾ, ਉੱਥੇ ਵੀ ਡੈਮੇਜ ਹੋਇਆ। ਹੁਣ ਮੈਂ ਅੱਜ ਦੇਖ ਰਿਹਾ ਸੀ ਵੀ ਬਹੁਤ ਸਾਰੇ ਵਰਕਰ ਹੀ ਦੌੜ ਗਏ ਉਹਨਾਂ ਦੇ। ਸੋ ਜਿਹੜੇ ਲੋਕ ਉੱਥੇ ਨੇ ਉਹਨਾਂ ਦਾ ਤੱਕ ਪਹੁੰਚ ਕਰਨੀ ਵੀ ਕੋਈ ਸੌਖੀ ਨਹੀਂ ਹੈ। ਔਰ ਨੇਪਾਲ ਦੇ ਹਵਾਲੇ ਨਾਲ ਅਸੀਂ ਸਿੱਖ ਐਂਗਲ ਤੋਂ ਇਹ ਦੇਖਦੇ ਹਾਂ, ਔਰ ਮੈਂ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਨੂੰ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਆਪਣੇ ਰੈਪੂਟੇਸ਼ਨ ਦੇ ਮੁਤਾਬਕ, ਜਿਵੇਂ ਉਹਨਾਂ ਨੇ ਸੁਨਾਮੀ ਦੇ ਵੇਲੇ, ਕੈਟਰੀਨਾ ਦੇ ਵੇਲੇ, ਹੇਤੀ 'ਚ ਆਏ ਅਰਥਕੁਏਕ ਦੇ ਵੇਲੇ, ਜਾਂ ਮੁਜ਼ੱਫਰਾਬਾਦ ਪਾਕਿਸਤਾਨ ਕਸ਼ਮੀਰ 'ਚ ਆਏ ਅਰਥਕੁਏਕ ਦੇ ਵੇਲੇ ਫੌਰਨ ਆਪਣੇ ਬੇਸ ਕੈਂਪ ਸਥਾਪਿਤ ਕੀਤੇ, ਲੰਗਰ ਦਾ ਪ੍ਰਬੰਧ ਕੀਤਾ। ਔਰ ਵਲੰਟੀਅਰਸ ਦੁਨੀਆ ਭਰ ਤੋਂ ਉੱਥੇ ਜਾਂਦੇ ਨੇ। ਆਲਰੇਡੀ ਉਹ ਇਨ ਦਾ ਪ੍ਰੋਸੈਸ ਨੇ। ਕਾਠਮੰਡੂ ਦੇ ਵਿੱਚ ਜਿਹੜੇ 2 ਪੁਰਾਤਨ ਗੁਰਦੁਆਰਾ ਸਾਹਿਬ ਨੇ ਹਿਸਟੋਰੀਕਲ, ਇੱਕ ਗੁਰੂ ਨਾਨਕ ਮੱਠ ਹੈ ਔਰ ਦੂਸਰਾ ਇੱਕ ਹੋਰ ਹੈ ਜਿੱਥੇ ਗੁਰੂ ਨਾਨਕ ਸਾਹਿਬ ਗਏ ਨੇ, ਉਹ ਸੁਰੱਖਿਅਤ ਨੇ, ਉਹਨਾਂ ਦੀਆਂ ਬਿਲਡਿੰਗ ਦਾ ਨੁਕਸਾਨ ਨਹੀਂ ਹੋਇਆ। ਹਿੰਦੂਆਂ ਦਾ ਜਿਹੜਾ ਮੰਦਿਰ ਪਸ਼ੂਪਤੀ ਹੈ, ਜਿੱਥੇ ਮੋਦੀ ਨੇ ਜਾ ਕੇ ਪਿੱਛੇ ਜੇ ਈਦ ਵਾਲੇ ਦਿਨ ਉੱਥੇ ਉਹਨੇ ਇਫਤਾਰ ਪਾਰਟੀ ਨਹੀਂ ਸੀ ਦਿੱਤੀ, ਇੱਥੇ ਆਇਆ ਸੀ, ਪਰ ਉਹ ਕਾਫੀ ਬੁਰੀ ਤਰ੍ਹਾਂ ਡੈਮੇਜ ਹੋਇਆ। ਔਰ ਮੈਂ ਪੜ੍ਹ ਰਿਹਾ ਸੀ ਅੱਜ ਇੱਕ ਅੰਮ੍ਰਿਤਸਰ ਦੇ ਕਪਲ ਨੇ ਜਿਹੜੇ ਕਿ ਬੜੀ ਮੁਸ਼ਕਿਲ ਨਾਲ ਅੰਮ੍ਰਿਤਸਰ ਪਹੁੰਚੇ ਨੇ, ਉਹਨਾਂ ਨੇ ਕਿਹਾ ਕਿ ਜੀ ਅਸੀਂ ਤਾਂ ਬਾਹਰ ਜਿਉਂ ਹੀ ਪਸ਼ੂਪਤੀ ਮੰਦਿਰ ਤੋਂ ਦੁਪਹਿਰੇ ਅਸੀਂ ਕਰਕੇ ਪੂਜਾ ਅਰਚਨਾ ਬਾਹਰ ਨਿਕਲੇ ਤੇ ਉਹ ਤਾਂ ਸਭ ਕੁਝ ਡਿੱਗ ਪਿਆ ਉੱਤੇ, ਔਰ ਸਾਨੂੰ ਕੋਈ ਨਹੀਂ ਸੀ। ਔਰ ਥੋੜ੍ਹੀ ਦੂਰ ਹੀ ਜਾ ਕੇ ਸਾਨੂੰ ਗੁਰਦੁਆਰੇ ਦੇ ਵਿੱਚ ਸਾਨੂੰ ਪਨਾਹ ਮਿਲੀ, ਸਾਡੇ ਜਿਹੜੇ ਉੱਥੇ ਸਾਨੂੰ ਰੋਟੀ ਵੀ ਮਿਲੀ, ਦੂਜਾ ਵੀ। ਔਰ ਉਹਨਾਂ ਨੇ ਜਿਹੜੇ ਉੱਥੇ ਸੀ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡਾ ਅੰਮ੍ਰਿਤਸਰ ਨੂੰ ਪਹੁੰਚਾਉਣ ਦਾ ਵੀ ਤੁਹਾਡਾ ਪ੍ਰਬੰਧ ਕਰ ਦਿੰਦੇ। ਤੇ ਮੈਂ, ਹਾਲਾਂਕਿ ਇਸ ਕਿਸਮ ਦੀ ਟ੍ਰੈਜਡੀ 'ਚ ਤੁਹਾਡੇ ਸਾਹਮਣੇ ਦੂਜੇ ਖਿਆਲ ਨਹੀਂ ਆਉਣੇ ਚਾਹੀਦੇ, ਤਾਂ ਮੈਂ ਮਨ 'ਚ ਕਿਹਾ ਵੀ ਦੇਖ ਲਓ ਤੁਸੀਂ ਉਹੀ ਅੰਮ੍ਰਿਤਸਰ ਦੇ ਵਾਸੀ, ਕਿਉਂਕਿ ਉਹ ਹਿੰਦੂ ਪਰਿਵਾਰ ਸੀ ਜਿਹੜਾ ਪਸ਼ੂਪਤੀ ਮੰਦਿਰ, ਕਿ ਤੁਸੀਂ ਜਦੋਂ ਸਾਡੇ ਦਰਬਾਰ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਨਾਲ ਢਾਇਆ ਸੀ ਤੇ ਤੁਸੀਂ ਫੌਜੀਆਂ ਨੂੰ ਪੂੜੀਆਂ ਔਰ ਕੜਾਹ ਔਰ ਉਹਨਾਂ ਦੀਆਂ ਆਰਤੀਆਂ ਉਤਾਰੀਆਂ ਸੀ, ਵਧਾਈਆਂ ਦਿੱਤੀਆਂ ਸੀ। ਤੇ ਜੇ ਸੈਂਕੜਿਆਂ ਮੀਲ ਦੂਰ ਤੁਹਾਡੇ ਪਸ਼ੂਪਤੀ ਮੰਦਿਰ 'ਚ ਤਬਾਹੀ ਹੁੰਦੀ ਹੈ ਤੇ ਤੁਹਾਨੂੰ ਜੇ ਕਿਸੇ ਨੇ ਪਨਾਹ ਦਿੱਤੀ ਹੈ ਤਾਂ ਫਿਰ ਗੁਰੂ ਨਾਨਕ ਦੇ ਘਰ ਨੇ ਦਿੱਤੀ ਹੈ। ਸਿਰਫ ਤੁਹਾਨੂੰ ਖਾਣ ਨੂੰ ਰੋਟੀ ਜਾਂ ਦੂਜਾ ਹੀ ਨਹੀਂ ਦਿੱਤਾ, ਉਹ ਤੁਹਾਨੂੰ ਰਹਿਣ ਨੂੰ ਵੀ ਥਾਂ ਦਿੱਤੀ, ਔਰ ਕਿੰਨੇ ਦਿਨਾਂ ਬਾਅਦ ਉਹ ਵਾਪਸ ਆਏ ਨੇ। ਸੋ ਮੈਂ ਸਮਝਦਾ ਵੀ ਇਸ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਰਿਮਾਰਕੇਬਲ ਰਿਸਪੌਂਡ ਕੀਤਾ ਕਿ ਉਹਨਾਂ ਨੇ ਇਮੀਡੀਏਟਲੀ 25,000 ਬੰਦਿਆਂ ਦਾ ਸ਼੍ਰੋਮਣੀ ਕਮੇਟੀ ਔਰ ਦਿੱਲੀ ਦੇ ਵਿੱਚ ਦਿੱਲੀ ਕਮੇਟੀ ਨੇ ਵੀ 50,000 ਜਿਹੜੇ ਇਸ ਵੇਲੇ
ਪੈਕਡ ਲੰਚ ਨੇ ਉਹ 에ਅਰਲਿਫਟ ਹੋ ਰਹੇ ਨੇ। ਸੋ ਮੈਂ ਸਮਝਦਾ ਵੀ ਇਹ ਉਹੀ ਲੋਕ ਨੇ ਕਿ ਜਦੋਂ ਕਸ਼ਮੀਰ ਦੇ ਵਿੱਚ ਡਿਜ਼ਾਸਟਰ ਆਇਆ, ਫਲੱਡ ਲਿਆਂਦੇ ਗਏ, ਤੇ ਸਿੱਖਾਂ ਨੇ ਉਵੇਂ ਹੀ ਲੰਗਰ ਦਾ ਸਿਸਟਮ ਉੱਥੇ ਰੱਖਿਆ, ਤੇ ਇਹਨਾਂ ਦੇ ਫੇਸਬੁੱਕ ਤੇ ਦੂਸਰੇ ਮੈਸੇਜ ਸੀ ਕਿ ਜੀ ਤੁਸੀਂ ਉਹਨਾਂ ਨੂੰ ਖਵਾ ਰਹੇ ਹੋ ਜਿਨ੍ਹਾਂ ਨੇ ਤੁਹਾਡੇ ਗੁਰੂਆਂ ਨਾਲ ਇਹ ਕੀਤਾ, ਤੁਸੀਂ ਇਹ ਕਰ ਰਹੇ ਹੋ, ਉਹਨਾਂ ਨੂੰ ਤਾਂ ਉਹਨਾਂ ਨੂੰ ਰੁੜ ਰਹਿਣ ਦਿਓ, ਡੁੱਬ ਲੈਣ ਦਿਓ। ਤੇ ਮੈਂ ਕਿਹਾ ਹੁਣ ਵੀ ਅਸੀਂ ਉਹਨਾਂ ਨੂੰ ਹੀ ਖਵਾ ਰਹੇ ਹਾਂ ਜਿਨ੍ਹਾਂ ਦਾ ਨੇਪਾਲ ਦੇ ਵਿੱਚ ਆਲਮੋਸਟ 80-85% ਲੋਕ ਹਿੰਦੂ ਧਰਮ 'ਚ ਵਿਸ਼ਵਾਸ ਰੱਖਦੇ ਨੇ, ਔਰ ਅਸੀਂ ਅੱਜ ਵੀ, ਔਰ ਇਹੀ ਸਿੱਖੀ ਦੀ ਖੂਬਸੂਰਤੀ ਹੈ। ਔਰ ਮੈਂ ਸਮਝਦਾ ਵੀ ਅੱਜ ਜਿਸ ਤੇਜ਼ੀ ਦੇ ਨਾਲ ਸਿੱਖਾਂ ਨੇ ਔਰ ਕੁਇਕਲੀ ਇਹ ਸਾਰੇ ਨੂੰ ਕੀਤਾ, ਅਗੇਨ ਇਹ ਸਾਡੇ ਸਰਬੱਤ ਦੇ ਭਲੇ ਦੇ ਸੁਨੇਹੇ ਨੂੰ ਅੱਗੇ ਤੋਰਿਆ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ TV 84 ਨਿਊਜ਼ ਹੈ, ਬੀਬੀ ਮਨਜਿੰਦਰਪਾਲ ਕੌਰ ਜਿਹੜੇ ਕਿ ਡਾਇਰੈਕਟਰ ਨੇ ਯੂਨਾਈਟਿਡ ਸਿੱਖਸ ਦੇ UK ਦੇ, ਪਰ ਇਸ ਵੇਲੇ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਔਰ ਇਹ ਉੱਥੇ ਮੋਨੀਟਰ ਕਰ ਰਹੇ ਨੇ ਨੇਪਾਲ ਦੀਆਂ ਸਾਰੀਆਂ ਡਿਵੈਲਪਮੈਂਟਸ ਨੂੰ। ਉਹ ਆਲਮੋਸਟ ਅੱਧਾ ਘੰਟਾ ਵਿਸ਼ੇਸ਼ ਗੱਲਬਾਤ ਵੀ ਕਰਨਗੇ, ਔਰ ਅਸੀਂ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਵੀ ਇਹ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਯੂਨਾਈਟਿਡ ਸਿੱਖਸ ਦਾ ਜਿਹੜੇ ਪ੍ਰੋਜੈਕਟ ਇਸ ਪਾਸੇ ਹੋਣ, ਉਹਦੇ 'ਚ ਹੈਲਪ ਕਰਨ। ਕਿਉਂਕਿ ਮੈਂ ਕੱਲ ਵੀ ਆਪਣੇ ਇੱਕ ਰੇਡੀਓ ਪ੍ਰੋਗਰਾਮ ਜਿਹੜਾ ਕਿ ਹਮਸਫਰ ਦੇ ਉੱਤੇ ਹੁੰਦਾ, ਉੱਦਮ ਪ੍ਰੋਗਰਾਮ, ਇਹ ਕਿਹਾ ਸੀ, ਮੈਂ ਕਿਹਾ ਬਹੁਤ ਵਾਰ ਸਾਡੇ ਇੱਥੇ ਜਿਹੜੇ ਨੇ ਮੌਜੂਦ ਵੀਰ ਭੈਣਾਂ ਔਰ ਕਈ ਵਾਰੀ ਗੁਰਦੁਆਰਾ ਕਮੇਟੀਆਂ ਉਹ ਰੈੱਡ ਕਰਾਸ ਨੂੰ ਦੇਣਾ ਪ੍ਰੈਫਰ ਕਰਨਗੇ, ਕਹਿਣਗੇ ਜੀ ਇਹ ਤਾਂ ਪਤਾ ਨਹੀਂ ਕੀ ਪਹੁੰਚਦਾ ਕੀ ਨਹੀਂ ਪਹੁੰਚਦਾ। ਔਰ ਮੈਂ ਇਹ ਕਿਹਾ ਸੀ ਕਿ ਮੈਂ ਕਿਹਾ ਜੀ ਬਹੁਤਿਆਂ ਨੂੰ ਇਹ ਪਤਾ ਨਹੀਂ ਹੈ ਕਿ ਰੈੱਡ ਕਰਾਸ ਨੂੰ ਜੋ ਵੀ ਦਿੱਤਾ ਜਾਂਦਾ ਹੈ 70% ਜਿੰਨੀ ਮਨੀ ਰੈੱਡ ਕਰਾਸ ਕੋਲ ਆਉਂਦੀ ਹੈ ਉਹਦਾ 70% ਉਹਨਾਂ ਦੇ ਐਡਮਿਨਿਸਟ੍ਰੇਟਿਵ ਖਰਚਿਆਂ ਦੇ ਉੱਤੇ ਲੱਗਦਾ ਕਿ ਉਹਨਾਂ ਨੇ ਪ੍ਰਬੰਧਕੀ, ਉਹਨਾਂ ਦੇ ਡਾਇਰੈਕਟਰ, ਦੂਜਾ ਸਾਰਾ ਉਹਨਾਂ ਦਾ ਅਮਲੇ ਫੈਲੇ ਤੋਂ ਸਿਰਫ 30% ਪਹੁੰਚਦਾ। ਤੇ ਇੱਥੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਭਾਈ ਸਾਡੀ ਸਿੱਖੀ ਦੀ ਪਛਾਣ, ਅਸੀਂ ਫਲਾਂ ਨਹੀਂ ਹੈ ਜਾਂ ਸਾਨੂੰ ਫਲਾਂ ਨਾ ਸਮਝੋ, ਅਸੀਂ ਦਹਿਸ਼ਤਗਰਦ ਨਹੀਂ ਹੈ, ਤੇ ਫਿਰ ਜਿਹੜੇ ਸਾਡੇ ਇਹ ਵਲੰਟੀਅਰ ਬੱਚੇ ਬੱਚੀਆਂ ਜਿਨ੍ਹਾਂ 'ਚੋਂ ਕੋਈ ਇੰਜੀਨੀਅਰ ਨੇ, ਕੋਈ ਡਾਕਟਰ ਨੇ, ਕੋਈ ਹੋਰ ਪ੍ਰੋਫੈਸ਼ਨਲਸ ਨੇ, ਕੋਈ ਸਧਾਰਨ ਕਿਰਤ ਕਰਨ ਵਾਲੇ ਨੇ ਜਿਹੜੇ ਵਿੱਚੇ ਆਪਣੇ ਕੰਮ ਛੱਡ ਕੇ ਛੁੱਟੀਆਂ ਲੈ ਕੇ ਆਲਮੋਸਟ ਕਿੰਨਿਆਂ ਨੇ ਟਿਕਟਾਂ ਲੈ ਕੇ ਕੋਲੋਂ ਪਹੁੰਚਣ ਦਾ ਕਰਦੇ ਨੇ ਕਿ ਜਾ ਕੇ ਸਰਵ ਕਰਨੇ। ਸੋ ਮੈਂ ਸਮਝਦਾ ਫਿਰ ਅਸੀਂ ਆਪਣੀ ਇਸ ਆਰਗੇਨਾਈਜੇਸ਼ਨ ਜਾਂ ਜਿਹੜੇ ਕੋਈ ਹੋਰ ਵੀ ਐਕਟਿਵਿਸਟ ਕੰਮ ਕਰਦੇ ਨੇ ਕਿਸੇ ਵੇਲੇ ਵੀ ਉਹਨਾਂ ਦੀ ਸਪੋਰਟ ਕਰੀਏ, ਕਿਉਂਕਿ ਉਹਦੇ ਨਾਲ ਜਿੱਥੇ ਅਸੀਂ ਇੱਕ ਪਾਸੇ ਸਰਬੱਤ ਦੇ ਭਲੇ ਦੇ ਸਨੇਹ ਨੂੰ ਦੁਨੀਆ ਤੱਕ ਪਹੁੰਚਾਉਂਦੇ, ਉੱਥੇ ਸਾਡੀ ਜਿਹੜੀ ਪਛਾਣ ਦੀ ਲੜਾਈ ਹੈ ਉਹ ਆਟੋਮੈਟਿਕਲੀ ਨਜ਼ਰ ਆ ਰਿਹਾ ਹੁੰਦਾ। ਜੇ ਹੁਣ ਸਿੱਖ ਉੱਥੇ ਪਹੁੰਚੇ ਨੇ, ਕੈਮਰੇ ਵੱਜ ਰਹੇ ਨੇ ਕਿ ਭਾਈ ਇਹ ਜਾ ਰਹੇ ਨੇ, ਜਾਂ 에ਅਰਲਿਫਟ ਹੋ ਰਿਹਾ, ਜਾਂ ਉੱਥੇ ਲੰਗਰ ਲਾਉਣ ਦਾ ਪ੍ਰਬੰਧ ਹੋ ਰਿਹਾ, ਤੇ ਇਹ ਆਪਣੇ ਆਪ 'ਚ ਹੀ ਦੱਸਦਾ ਹੈ ਕਿ ਭਾਈ ਸਿੱਖ ਕੌਮ ਜਾਂ ਸਿੱਖ ਧਰਮ ਕਿਵੇਂ ਜਿਹੜਾ ਮਨੁੱਖਤਾ ਦੀ ਜਿਹੜੀ ਹੈ ਭਲਾਈ ਔਰ ਹਰ ਇੱਕ ਦੀ ਪੀੜ, ਮਨੁੱਖਤਾ ਦੀ ਪੀੜ ਨੂੰ ਉਹ ਕਿਸੇ ਦੇ ਵੀ ਹੋਏ, ਇੱਥੇ ਜਦੋਂ ਕੋਈ ਵੀ ਟ੍ਰੈਜਡੀ ਵਾਪਰਦੀ ਹੈ, ਹਾਲਾਂਕਿ ਕੋਈ ਵਕਤ ਨਹੀਂ ਹੈ ਕਿ ਅਸੀਂ ਇਹਦੇ ਲਈ ਕੌਣ ਜ਼ਿੰਮੇਵਾਰ ਹੈ, ਇਹਨੂੰ ਬੇਸ਼ੱਕ ਅਸੀਂ ਨੇਚਰ ਦੀ ਕਹਿੰਦੇ ਹਾਂ ਕਿ ਭਾਈ ਅਰਥਕੁਏਕ ਦੇ ਉੱਤੇ, ਪਰ ਇਹਦੇ 'ਚ ਇੱਕ ਪਾਰਟ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਹਾਲਾਂਕਿ ਇਹਦਾ ਅਰਥਕੁਏਕ ਦਾ ਬੇਸਿਕ ਕਨਸੈਪਟ ਔਰ ਖਾਸ ਤੌਰ ਤੇ ਜਿਹੜਾ ਇਹ ਨੇਪਾਲ 'ਚ ਆਇਆ ਉਹ ਤਾਂ ਇਹੀ ਹੈ ਕਿ ਹਿਮਾਲਿਆ ਪਹਾੜ ਦੇ ਉੱਤੇ ਜਿਹੜਾ ਪਹਾੜ 'ਚ ਜਿਹੜੀ ਹੈ ਇੱਕ ਯੂਰੋ ਪਲੇਟ ਹੈ, ਜਿਵੇਂ ਕਿ ਪਲੇਟਸ ਇੱਕ ਜਿਹੜੀ ਹੈ ਸਬ ਕੰਟੀਨੈਂਟਲ ਪਲੇਟ ਹੈ ਜਿਹਨੂੰ ਇੰਡੀਅਨ ਪਲੇਟ ਕਹਿੰਦੇ ਨੇ, ਉਹ ਜਿਹੜੀ ਹੈ ਉਹ ਖਿਸਕਦੀ ਹੈ, ਔਰ ਜਿਹੜੀ ਇੰਡੀਅਨ ਪਲੇਟ ਹੈ ਜਾਂ ਸਬ ਕੰਟੀਨੈਂਟ ਪਲੇਟ ਹੈ ਯੂਰੋ ਪਲੇਟ ਦੇ ਥੱਲੇ ਆ ਰਹੀ ਹੈ, ਜਿਹਦੇ ਕਰਕੇ ਪਹਾੜ ਜਿਹੜਾ ਹੈ ਉਹ 0.5 ਮਿਲੀਮੀਟਰ ਉੱਪਰ ਨੂੰ ਜਾ ਰਿਹਾ ਔਰ ਉਹਦੇ ਨਾਲ ਉਹ ਸਾਰਾ ਜਿਹੜਾ ਹਿਲਾ ਹੁੰਦਾ। ਪਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਵੀ ਮਰਦੇ ਲੋਕ ਕੋਈ ਇਹ ਤਾਂ ਨਹੀਂ ਹੈ ਵੀ ਜ਼ਮੀਨ ਫਟ ਜਾ, ਹਾਲਾਂ ਜਦੋਂ ਜਵਾਲਾਮੁਖੀ ਫਟਦਾ ਹੈ ਜਾਂ ਕੋਈ ਵੋਲਕੈਨੋ ਜਾਂ ਉਹਦੇ 'ਚ ਤਾਂ ਹੁੰਦਾ ਹੈ ਕਿ ਵੀ ਤੁਹਾਡਾ ਕੋਈ ਕੰਟਰੋਲ ਨਹੀਂ ਹੁੰਦਾ, ਪਰ ਇਹਦੇ 'ਚ ਹੁਣ ਜਾਪਾਨ ਹੈ, ਜਾਪਾਨ ਦੁਨੀਆ ਦਾ ਐਸਾ ਦੇਸ਼ ਜਿੱਥੇ ਸਭ ਤੋਂ ਜ਼ਿਆਦਾ ਭੂਚਾਲ ਆ, ਉਹਨਾਂ ਦੀ ਹੈ ਹੀ ਧਰਤੀ ਇਸ ਕਿਸਮ ਦੀ ਹੈ, ਲੇਕਿਨ ਉਹਨਾਂ ਨੇ ਓਵਰ ਏ ਪੀਰੀਅਡ ਆਫ ਟਾਈਮ ਆਪਣਾ ਇਸ ਕਿਸਮ ਦੇ ਘਰ ਬਣਾਏ, ਦੂਜਾ ਬਣਾਇਆ, ਜਿਹੜੇ ਕਿ ਅਰਥਕੁਏਕ ਹੋਣ ਦੇ ਬਾਵਜੂਦ ਵੀ ਡਿੱਗਦੇ ਨਹੀਂ ਨੇ, ਔਰ ਇਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਸੇਫ ਕੀਤਾ। ਹੁਣ ਹਾਲਤ ਇਹ ਹੈ, ਔਰ ਇਸੇ ਹੀ ਜਦੋਂ ਇਹ ਹੁਣ ਅਰਥਕੁਏਕ ਆਇਆ ਇਸੇ ਹਵਾਲੇ ਨਾਲ ਫਿਰ ਜ਼ਿਲ੍ਹਾ ਕਾਂਗੜਾ ਦਾ ਵੇਰਵਾ ਆ ਰਿਹਾ ਸੀ, ਅੱਜ ਜੰਮੂ ਬਾਰੇ ਸੀ, ਦੂਸਰੇ ਸੀ। ਹੁਣ ਤੁਸੀਂ ਜਿਹੜੀ ਕੰਸਟਰਕਸ਼ਨ ਹੈ, ਇੰਨੀ ਕੰਸਟਰਕਸ਼ਨ ਹੋ ਰਹੀ ਹੈ, ਕੋਈ ਉਹਦੇ 'ਚ ਹੈ ਨਹੀਂ, ਉਸ ਦਾ ਕੋਈ ਕ੍ਰਾਈਟੇਰੀਆ ਨਹੀਂ ਰੱਖਿਆ ਹੋਇਆ ਵੀ ਤੁਸੀਂ ਅਰਥਕੁਏਕ ਪ੍ਰੋਨ ਜਿਹੜੀਆਂ ਕੰਸਟਰਕਸ਼ਨਸ ਆ ਉਹ ਨਹੀਂ ਕਰਨੀਆਂ, ਇੰਨੀ ਡੈਂਸ, ਔਰ ਉਹਦੇ 'ਚ ਹੁੰਦਾ ਇਹ ਹੈ ਕਿ ਫਿਰ ਜਦੋਂ ਹਿੱਲਣਾ ਹੈ, ਜ਼ਮੀਨ ਨੇ ਪਲੇਟ ਹਿੱਲਣੀ ਆ, ਉਹ ਤਾਂ ਸੁੱਟ ਦੇਣਾ ਥੱਲੇ। ਸੋ ਮੈਂ ਸਮਝਦਾ ਹਾਂ ਵੀ ਉੱਥੇ ਬਹੁਤ ਵੱਡਾ ਕਾਰਨ ਇਸ ਕਿਸਮ ਦੀਆਂ ਡਿਜ਼ਾਸਟਰ ਜਿਹੜੀਆਂ ਇੰਨਾ ਨੁਕਸਾਨ ਕਰਦੀਆਂ ਉਹਦੇ 'ਚ ਮੈਨ ਮੇਡ ਹੈ, ਕਿਉਂਕਿ ਅਸੀਂ ਜਿਹੜਾ ਉਹ ਨਾ ਹੀ ਕੁਦਰਤ ਦੇ ਨਿਯਮਾਂ ਨੂੰ ਫੋਲੋ ਕਰਦੇ ਹਾਂ,
ਨਾ ਹੀ ਜਿਹੜੇ ਫਿਰ ਕੋਈ ਉੱਥੇ ਕੌਣ ਨਕਸ਼ੇ ਪਾਸ ਕਰਾਉਂਦਾ ਹੈ ਜਾਂ ਕੌਣ ਜਿਹੜਾ ਕਿਸੇ ਨੂੰ ਗਾਈਡ ਕਰਦਾ ਹੈ ਕਿ ਭਾਈ ਕੀ ਪਾਣਾ ਹੈ ਕੀ ਨਹੀਂ ਪਾਣਾ, ਕੀ ਮੈਟੀਰੀਅਲ ਹੈ, ਕਿਹੜਾ ਇਸਤੇਮਾਲ ਹੁੰਦਾ ਹੈ। ਹੁਣ ਇੱਥੇ ਅਸੀਂ ਦੇਖਦੇ ਹਾਂ ਕਿ ਵੀ ਤੁਸੀਂ ਆਪਣੇ ਘਰ ਦਾ ਪਿਛਵਾੜਾ ਵੀ ਜਿਹੜਾ ਹੈ ਉਹ ਬਿਨਾਂ ਮਰਜ਼ੀ ਤੋਂ ਦਰਖਤ ਨਹੀਂ ਕੱਟ ਸਕਦੇ, ਉਹਦੀ ਵੀ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ। ਸੋ ਇਸ ਗੱਲ ਨੂੰ ਫਿਰ ਵੀ ਕੁਝ ਹੋ ਜਾਏ ਫਿਰ ਤੁਸੀਂ ਕਹਿੰਦੇ ਹੋ ਜੀ ਇਹ ਰੱਬ ਦਾ ਭਾਣਾ ਹੈ। ਪਰ ਮੈਂ ਸਮਝਦਾ ਵੀ ਜਿਵੇਂ ਅਸੀਂ ਅਰਥ ਡੇ ਦੇ ਹਵਾਲੇ ਨਾਲ ਵੀ ਗੱਲ ਕੀਤੀ ਸੀ ਕਿ ਬਹੁਤ ਸਾਰੀਆਂ ਡਿਜ਼ਾਸਟਰਸ ਦੇ ਲਈ ਅਸੀਂ ਜ਼ਿੰਮੇਵਾਰ ਹਾਂ। ਅੱਜ ਹੀ ਮੈਂ ਕਿਤੇ ਥਾਟ ਫॉर ਦਾ ਡੇ ਦੇਖ ਰਿਹਾ ਸੀ ਕਿ ਵੀ ਜਿਹੜੀ ਸਭ ਤੋਂ ਮੁਸ਼ਕਲ ਗੱਲ ਹੈ ਉਹ ਹੈ ਜੰਗਲ ਬਣਾਉਣਾ, ਲੇਕਿਨ ਸਭ ਤੋਂ ਆਸਾਨ ਗੱਲ ਹੈ ਜੰਗਲ ਨੂੰ ਡੈਜ਼ਰਟ ਬਣਾਉਣਾ। ਤੁਸੀਂ ਕੱਟਦੇ ਹੋ ਦਰਖਤ, ਡੈਜ਼ਰਟ ਬਣ ਗਿਆ। ਲੇਕਿਨ ਜਦੋਂ ਤੁਸੀਂ ਜੰਗਲ ਬਣਾਉਣਾ ਕਿਤੇ ਜਿਹਨੂੰ ਤੁਸੀਂ ਪਲਾਂਟ ਲਾਉਂਦੇ ਹੋ ਉਹਨੂੰ ਕਿੰਨੇ ਸਾਲ ਲੱਗਦੇ ਨੇ ਜਦੋਂ ਤੱਕ ਉਹਨੇ ਦਰਖਤ ਬਣਨੇ। ਸੋ ਮੈਂ ਸਮਝਦਾ ਹਾਂ ਵੀ ਇਹ ਵੀ ਇੱਕ ਵੱਡਾ ਰੀਜ਼ਨ ਹੈ ਕਿ ਇਹ ਸਾਰੇ ਚੋਂ ਸਾਡੀ ਜਿਹੜੀ ਹੈ ਪੇਨ ਨਿਕਲਦੀ। ਪਰ ਅਸੀਂ ਉਹਨਾਂ ਸਾਰਿਆਂ ਦੇ ਲਈ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਔਰ ਜਿਹੜੇ ਇਸ ਵੇਲੇ ਸਫਰਿੰਗ 'ਚ ਨੇ, ਮਾਵਾਂ ਬੱਚੇ ਕਿਤੇ ਵਿਛੜੇ ਹੋਏ ਨੇ, ਕਈਆਂ ਦਾ ਪਤਾ ਨਹੀਂ ਹੈ, ਹਾਲਾਂ ਇੰਟਰਨੈਟ ਸਰਵਿਸਿਜ਼ ਦੂਸਰੀਆਂ ਨੇ, ਫੋਨ ਬੰਦ ਹੋ ਜਾਂਦੇ ਨੇ, ਬਿਜਲੀ ਨਹੀਂ ਹੈ, ਤੇ ਉੱਤੋਂ ਮੀਂਹ ਆ ਜਾਂਦੇ ਨੇ। ਸੋ ਬਹੁਤ ਸਾਰਿਆਂ ਨੇ ਹੌਟਲਾਈਨਸ ਦੂਸਰੀਆਂ ਬਣਾਈਆਂ। ਲੇਕਿਨ ਹੁਣ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਵੀ ਮੈਂ ਦੇਖ ਰਿਹਾ ਸੀ ਕਿ ਕਿਉਂਕਿ ਜੰਮੂ ਕਸ਼ਮੀਰ ਵਾਲੇ ਜਿਹੜੇ ਬਹੁਤ ਸਾਰੇ ਸਿੱਖ ਨੇ ਨੇਪਾਲ ਦੇ ਵਿੱਚ ਟਰਾਂਸਪੋਰਟ ਔਰ ਹੋਟਲਿੰਗ ਇਹਨਾਂ ਤੇ ਉਹਨਾਂ ਦੀ ਜ਼ਾਰੇਦਾਰੀ ਹੈ। ਸੋ ਉਹਨਾਂ ਦਾ ਵੀ ਨੁਕਸਾਨ ਹੋਇਆ, ਕੁਝ ਫੈਮਲੀਜ਼ ਦਾ ਆਇਆ ਵੀ ਉਹਨਾਂ ਦੇ ਬੰਦੇ ਮਾਰੇ ਗਏ, ਪੰਜਾਬ ਚੋਂ ਵੀ ਨੁਕਸਾਨ ਹੋਇਆ। ਸੋ ਕੁੱਲ ਮਿਲਾ ਕੇ ਸਾਡਾ ਜਿਹੜਾ ਉਹਨਾਂ ਸਾਰਿਆਂ ਵੱਲ ਧਿਆਨ ਹੈ, ਅਸੀਂ ਉਹਨਾਂ ਨੂੰ ਆਪਣੀ ਅਰਦਾਸ 'ਚ ਲਿਆਈਏ ਔਰ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰੀਏ। ਜਿਹੜਾ ਵੀ ਕਿਉਂਕਿ ਯੂਨਾਈਟਿਡ ਸਿੱਖਸ ਦੀ ਅੱਜ ਫਸਟ ਪ੍ਰੈਸ ਰਿਲੀਜ਼ ਆਈ ਹੈ, ਸੋ ਜਿਹੜਾ ਵੀ ਉਹਨਾਂ ਦਾ ਸਿਸਟਮ ਹੈ ਡੋਨੇਟ ਕਰਨ ਦਾ, ਵਲੰਟੀਅਰਿੰਗ ਜਿਹੜੇ ਜਾ ਕੇ ਸਰਵ ਕਰ ਸਕਦੇ ਨੇ, ਉਹਦੇ ਲਈ ਵੱਧ ਤੋਂ ਵੱਧ ਜਿਹੜੀ ਹੈ ਉਹ ਆਪਣੀ ਪਾਰਟਿਸਿਪੇਸ਼ਨ ਦਿਓ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।